वाहिगुरू जी का खालसा वाहिगुरू जी की फतेह अस्सलाम वालेकुम आदाब वर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब ਅੱਜ 16 ਫਰਵਰੀ 2021 5 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਕਾ ਨਨਕਾਣਾ ਸਾਹਿਬ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਦੁਖਦਾਈ ਵਾਕਿਆ ਹੈ। ਲਗਭਗ 100 ਸਾਲ ਪਹਿਲਾਂ 20 ਫਰਵਰੀ 1921 ਨੂੰ ਇਹ ਸਾਕਾ ਵਾਪਰਿਆ ਸੀ। ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਯਾਦ ਮਨਾਉਂਦਿਆਂ ਅੱਡ-ਅੱਡ ਜਿਹੜੇ ਸਮਾਗਮ ਨੇ ਉਹ ਕੀਤੇ ਜਾ ਰਹੇ ਨੇ ਔਰ ਅਮਰੀਕਨ ਸਿੱਖ ਕਾਕਸ ਵੱਲੋਂ ਅੱਜ ਇਸ ਸੰਬੰਧੀ ਇੱਕ ਵਿਸ਼ੇਸ਼ ਜਿਹੜੀ ਜ਼ੂਮ ਕਾਨਫਰੰਸ ਹੋਈ ਜਿਸ ਵਿੱਚ ਅਮਰੀਕਨ ਕਾਂਗਰਸ ਵਿੱਚ ਸਿੱਖ ਕਾਕਸ ਦੇ ਮੈਂਬਰਾਂ ਤੇ ਦੁਨੀਆ ਭਰ ਵਿੱਚ ਜਿਹੜੇ ਹੋਰ ਮੋਤਬਰ ਜਿਹੜੇ ਸਿੱਖ ਨੁਮਾਇੰਦਾ ਵੱਲੋਂ ਇਸ ਵਿੱਚ ਸ਼ਿਰਕਤ ਕੀਤੀ ਗਈ। ਸੋ ਜੇ 100 ਸਾਲ ਪਹਿਲਾਂ ਸਿੱਖ ਕੌਮ ਨੇ ਹਿੰਦੂ ਮਹੰਤਾਂ ਤੋਂ ਆਪਣੇ ਗੁਰਦੁਆਰੇ ਆਜ਼ਾਦ ਕਰਾਉਣ ਲਈ ਸ਼ਹੀਦੀਆਂ ਦਾ ਇਤਿਹਾਸ ਸਿਰਜਿਆ ਸੀ। ਸੋ ਵਿਊਅਰਸ ਤਾਂ ਹੁਣ 100 ਸਾਲ ਬਾਅਦ ਵੀ ਸਿੱਖ ਕਿਸਾਨ ਜਿਹੜੇ ਨੇ ਆਪਣੇ ਮੁੱਢਲੇ ਹੱਕਾਂ ਨੂੰ ਬਚਾਉਣ ਲਈ ਪਿਛਲੇ ਲਗਭਗ 3 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਸੋ 200 ਤੋਂ ਵੀ ਜ਼ਿਆਦਾ ਜਿਹੜੇ ਕਿਸਾਨ ਇਸ ਦੁਨੀਆ ਨੂੰ ਅਲਵਿਦਾ ਜਿਹੜੇ ਨੇ ਉਹ ਕਹਿ ਚੁੱਕੇ ਨੇ। ਸੋ ਵਿਊਅਰਸ ਇਸ ਸੈਗਮੈਂਟ ਦੇ ਵਿੱਚ ਅਸੀਂ ਅੱਜ ਦੀ ਜਿਹੜੀ ਜ਼ੂਮ ਕਾਨਫਰੰਸ ਵਿੱਚ ਚੁੱਕੇ ਗਏ ਮੁੱਦਿਆਂ ਬਾਰੇ ਵੇਰਵੇ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਜ਼ੂਮ ਕਾਨਫਰੰਸ ਬਾਰੇ? ਦੇਖੋ ਇੱਕ ਜੁਮਲਾ ਅਕਸਰ ਦੁਹਰਾਇਆ ਜਾਂਦਾ ਹੈ ਜੀ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਅੰਗਰੇਜ਼ੀ ਵਾਲੇ ਕਹਿੰਦੇ ਨੇ ਹਿਸਟਰੀ ਰਿਪੀਟਸ ਇਟਸੈਲਫ। ਬਿਲਕੁਲ। ਹੁਣ ਉਹਦੇ ਦੋ ਹੀ ਐਂਡ ਹੁੰਦੇ ਨੇ ਕਿਉਂਕਿ ਇੱਕ ਜੇ ਜ਼ਬਰ ਜਾਂ ਜ਼ੁਲਮ ਕਰਨ ਵਾਲਾ ਹੈ ਤੇ ਇੱਕ ਜ਼ਬਰ ਤੇ ਜ਼ੁਲਮ ਸਹਿਣ ਵਾਲਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜੇ ਇਨਸਾਨੀ ਤਾਰੀਖ ਦਾ ਤੁਸੀਂ 8-10 ਹਜ਼ਾਰ ਸਾਲ ਦਾ ਜਿਹੜਾ ਉਹ ਵਕਤ ਦੇਖੋ ਜਾਂ ਉਸ ਇਤਿਹਾਸ ਨੂੰ ਦੇਖੋ ਤੇ ਬਹੁਤ ਵਾਰ ਦੁਨੀਆ ਦੇ ਮੈਜੋਰਿਟੀ ਲੋਕ ਜ਼ਾਲਮ ਸਾਮਰਾਜਾਂ ਦੇ ਥੱਲੇ ਜਾਂ ਜ਼ੁਲਮ ਦੇ ਥੱਲੇ ਹੀ ਰਹੇ ਨੇ। ਕੋਈ ਪੀਰੀਅਡ ਹੋਏਗਾ ਜਿਹਨੂੰ ਤੁਸੀਂ ਉੱਥੋਂ ਵਾਲੇ ਸਤਯੁਗ ਕਹਿ ਦਿੰਦੇ ਨੇ, ਇੱਥੇ ਤੁਸੀਂ ਅਮਨ ਅਮਾਨ ਦਾ ਕਹਿ ਸਕਦੇ ਹੋ, ਪੀਸ ਐਂਡ ਟ੍ਰੈਂਕੁਇਲਿਟੀ ਦਾ। ਔਰ ਜੇ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਸਾਡਾ ਤਾਂ ਜਿਵੇਂ ਇਹ ਹੈ ਕਿ ਜੇ ਮੁਹਿੰਮ ਦੀ ਗੱਲ ਕਰਨੀ ਹੋਏ ਤਾਂ ਜਿਹਨੇ ਵੀ ਕ੍ਰਾਸ ਕੀਤਾ ਦਰਾ ਖੈਬਰ ਸਾਡੀ ਧਰਤੀ ਤੇ ਆਇਆ ਤੇ ਲੋਕ ਹਮੇਸ਼ਾ ਹੀ ਤਿਆਰ ਹੀ ਰਹਿੰਦੇ ਰਹੇ ਨੇ ਲੁਟਾਉਣ ਲਈ ਵੀ ਆਪਣੇ ਆਪ ਨੂੰ। ਔਰ ਜਦੋਂ ਚਲੇ ਜਾਂਦੇ ਸੀ ਜਰਵਾਣੇ ਕਿ ਵੀ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਜਿਹੜਾ ਹੈ ਉਹ ਵਾਪਸ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਨਾ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਉਸ ਖਿੱਤੇ ਦੇ ਵਿੱਚ ਅਸੀਂ ਲੌਂਗ ਟਰਮ ਪਲੈਨਿੰਗ ਜਾਂ ਕੋਈ ਚੀਜ਼ ਦੀ ਵਿਉਤਪੱਤੀ ਕਰਨ 'ਚ ਯਕੀਨ ਨਹੀਂ ਰੱਖਦੇ ਜਾਂ ਉਸ ਵੱਲ ਸਾਡਾ ਧਿਆਨ ਨਹੀਂ ਹੁੰਦਾ। ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਨੂੰ ਅਸੀਂ ਬੜੀ ਕੁਇਕਲੀ ਕਰਦੇ ਹਾਂ। ਅਸੀਂ ਸਾਨੂੰ
ਨੇ, ਪਰ ਕਈ ਵਾਰ ਆਮ ਹਾਲਤ ਦੇ ਵਿੱਚ ਸਾਡੇ ਕੋਲ ਕੋਈ ਪਲੈਨਿੰਗ ਨਹੀਂ ਹੁੰਦੀ ਕਿ ਅੱਗੋਂ ਲਈ ਕੀ ਕਰਨਾ। ਅੱਛਾ, ਪਰ ਅੱਜ ਜਿਸ ਵਾਕਿਆ ਵੱਲ ਅਸੀਂ ਧਿਆਨ ਦਿਵਾ ਰਹੇ ਹਾਂ ਜਾਂ ਜਿਸ ਦਾ ਜ਼ਿਕਰ ਤੁਸੀਂ ਕੀਤਾ ਕਿ ਜ਼ੂਮ ਕਾਨਫਰੰਸ ਜਿਹਦੇ 'ਚ US ਕਾਂਗਰੈਸ਼ਨਲ ਸਿੱਖ ਕਾਕਸ ਦੇ ਦੋਨੋਂ ਹੀ ਕੋ-ਚੇਅਰ ਡੈਮੋਕ੍ਰੈਟ ਔਰ ਰਿਪਬਲਿਕ ਸ਼ਾਮਲ ਹੋਏ, US ਸਰਫ ਦੀ ਇੱਕ ਜਿਹੜੀ ਬੀਬੀ ਬੜੀ ਪ੍ਰੋਮੀਨੈਂਟ ਕਮਿਸ਼ਨਰ ਹੈ ਉਹ ਵੀ ਸ਼ਾਮਲ ਹੋਏ, ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਹਮੇਸ਼ਾ ਹੀ ਇਸ ਕਿਸਮ ਦੀਆਂ ਇਵੈਂਟਸ ਤੇ ਰੂਏ ਰਵਾਂ ਹੁੰਦੇ ਨੇ, ਉਹਨਾਂ ਦਾ ਸਾਰੇ ਔਰ ਬਾਕੀ ਵੀ ਜਿਹੜੇ ਉਹਨਾਂ ਦੇ ਪੈਨਲਿਸਟ ਪਲੱਸ ਵੱਡੀ ਗਿਣਤੀ ਦੇ ਵਿੱਚ ਗਲੋਬਲੀ ਸਿੱਖ ਨੁਮਾਇੰਦੇ ਇਸ ਜ਼ੂਮ ਕਾਨਫਰੰਸ ਦਾ ਹਿੱਸਾ ਸੀ। ਮੈਨੂੰ ਵੀ ਇਸ ਦਾ ਐਜ਼ ਏ ਆਬਜ਼ਰਵਰ ਇਸ ਸ਼ਮੂਲੀਅਤ ਦਾ ਜਿਹੜਾ ਮੌਕਾ ਮਿਲਿਆ। ਸੋ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਗੱਲ ਜ਼ੂਮ ਦੀ ਗੱਲਬਾਤ ਦੀ ਨਹੀਂ ਹੈ, ਜਿਹੜਾ ਮੁੱਦਾ ਇਸ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਸ਼ਤਾਬਦੀ ਜਾਂ ਸੈਂਚੁਰੀ ਜਾਂ ਕੁਇਨ ਸੈਂਚੁਰੀ ਜਾਂ ਟਵਿਨ ਸੈਂਚੁਰੀ, ਇਹ ਕੋਈ ਇਹਨਾਂ ਦਾ ਮਜ਼ਹਬ ਦੀ ਦੁਨੀਆ 'ਚ ਜਾਂ ਸਿੱਖੀ ਦੇ ਹਵਾਲੇ ਨਾਲ ਇਹਦੀ ਕੋਈ ਅਹਿਮੀਅਤ ਨਹੀਂ ਹੈ, ਪਰ ਕਿਉਂਕਿ ਵੈਸਟਰਨ ਸਿਵਲਾਈਜੇਸ਼ਨ ਨੇ ਗੋਲਡਨ ਜੁਬਲੀ, ਡਾਇਮੰਡ ਜੁਬਲੀ, ਸਿਲਵਰ ਜੁਬਲੀ ਦੇ ਨਾਂ ਥੱਲੇ ਕੁਛ ਨਾ ਕੁਛ ਫਿਕਸੇਸ਼ਨ ਕੀਤੀ ਹੁੰਦੀ ਹੈ ਔਰ ਉਸ ਦਾ ਅਸਰ ਅਸੀਂ ਵੀ ਕਬੂਲਦੇ ਹਾਂ। ਲੇਕਿਨ ਇਹ ਇੱਕ ਝਰੋਖਾ ਵੀ ਹੁੰਦਾ ਹੈ, ਇੱਕ ਵਿੰਡੋ ਵੀ ਹੁੰਦੀ ਹੈ ਜਿਹਦੇ ਨਾਲ ਤੁਸੀਂ ਪਾਸਟ ਨੂੰ ਦੇਖਦੇ ਹੋ, ਬਿਲਕੁਲ ਅੱਜ ਨੂੰ ਦੇਖ ਰਹੇ ਹੋ, ਔਰ ਫਿਰ ਜੇ ਤੁਹਾਡੇ ਕੋਲ ਮੁਸਤਕਬਲ ਦੀ ਪਲੈਨਿੰਗ ਹੋਏ ਜਾਂ ਕੌਮਾਂ ਦੇ ਕੋਲ ਵਿਜ਼ਨਰੀ ਲੀਡਰ ਹੋਣ ਜਾਂ ਕੌਮਾਂ ਵਿਜ਼ਨਰੀ ਹੋਣ, ਫਿਰ ਤੁਸੀਂ ਅੱਜ ਦੀ ਸਿਚੁਏਸ਼ਨ ਦਾ ਮੁਲਾਂਕਣ ਕਰਕੇ ਉਹਨੂੰ ਐਵੈਲੂਏਟ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਹੁਣ ਅਸੀਂ ਜਿਸ ਵਾਕਿਆ ਦੀ ਗੱਲ ਕਰ ਰਹੇ ਹਾਂ, ਦੋ ਲਫ਼ਜ਼ ਜਿਹੜੀ ਸਾਡੀ ਪੰਜਾਬੀ ਜ਼ਬਾਨ ਦੇ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਇਸਤੇਮਾਲ ਕਰਦੇ ਹਾਂ, ਤਿੰਨ ਮੈਂ ਕਹਿ ਸਕਦਾ। ਇੱਕ ਹੈ ਸਾਕਾ। ਹੁਣ ਸਾਕਾ ਸ਼ਾਇਦ ਸਾਨੀਆ ਕਹਿੰਦੇ ਨੇ ਇਹਨੂੰ ਉਰਦੂ ਦੇ ਵਿੱਚ। ਇੱਕ ਦੁਖਾਂਤ ਹੁੰਦਾ ਹੈ ਕਿਉਂਕਿ ਉਸ ਦੇ ਵਿੱਚ ਕੋਈ ਭਿੜੰਤ ਨਹੀਂ ਹੁੰਦੀ ਕਿ ਵੀ ਕੋਈ ਤੁਸੀਂ ਮਿੱਥ ਕੇ ਗਏ ਹੋ, ਕੋਈ ਲੜਾਈ ਨਹੀਂ ਹੁੰਦੀ, ਕੋਈ ਇਹ ਵੀ ਨਹੀਂ ਹੁੰਦਾ ਕਿ ਭਾਈ ਕਿਸੇ ਨੇ ਕਲਪਿਆ ਸੀ ਵੀ ਇਵੇਂ ਹੋਏਗਾ, ਵਾਪਰ ਜਾਂਦਾ, ਵਾਪਰਾਇਆ ਜਾਂਦਾ। ਔਰ ਇਹ ਜਿਹੜਾ ਸਾਕੇ ਦੇ ਲਈ ਜੇ ਅਸੀਂ ਈਵਨ ਜੇ ਜਲਿਆਂਵਾਲੇ ਬਾਗ ਨੂੰ ਵੀ ਕਹਿਣਾ ਹੋਏ, ਹਾਲਾਂ ਉਹਦੇ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਜਿਹੜੇ ਸੀ ਉਹ ਉਹਦੇ ਡਾਇਰ ਦੀ ਬਰੂਟੈਲਿਟੀ ਦਾ ਸ਼ਿਕਾਰ ਹੋਏ, ਤਾਂ ਉਹਨੂੰ ਤੁਸੀਂ ਸਾਕਾ ਕਹਿ ਸਕਦੇ ਹੋ। ਪਰ ਅਸੀਂ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਕਰਦੇ ਅਤੇ 20ਵੀਂ ਸਦੀ ਦੇ ਵਿੱਚ ਜਿਹੜਾ ਇੱਕ ਲਫ਼ਜ਼ ਸਾਕੇ ਦੇ ਤੌਰ 'ਤੇ ਠੀਕ ਅੱਜ ਤੋਂ 100 ਸਾਲ ਪਹਿਲਾਂ ਜੋ ਘਟਨਾਕ੍ਰਮ ਵਾਪਰਿਆ, ਦਿਨ 21 ਫਰਵਰੀ ਦਾ ਸੀ, ਸਾਲ 1920 ਸੀ, ਔਰ ਹੁਣ ਅਸੀਂ 1921 'ਚ ਹੈ ਔਰ ਅਸੀਂ ਵੱਧ ਰਹੇ ਹਾਂ 21 ਫਰਵਰੀ ਵੱਲ। ਉਹ ਸੀ ਸਾਕਾ ਨਨਕਾਣਾ ਸਾਹਿਬ। ਔਰ ਉਸ ਦਾ ਕਿਉਂਕਿ ਅਸੀਂ ਇਹਨਾਂ ਆਉਣ ਵਾਲੇ ਦਿਨਾਂ 'ਚ ਵੀ ਗੱਲਬਾਤ ਕਰਾਂਗੇ, ਇਸ ਲਈ ਮੈਂ ਬਹੁਤ ਡੀਟੇਲ 'ਚ ਨਹੀਂ ਜਾਵਾਂਗਾ। ਪਰ ਜ਼ਾਹਰ ਹੈ ਕਿ 1849 ਜਦੋਂ ਕਿ ਅੰਗਰੇਜ਼ਾਂ ਨੇ ਸਿੱਖ ਰਾਜ ਦੋ ਸਿੱਖ ਅੰਗਰੇਜ਼ ਜੰਗਾਂ ਤੋਂ ਬਾਅਦ ਆਪਣੇ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣਾਇਆ, ਅਤੇ ਉਸ ਤੋਂ ਪਹਿਲਾਂ ਹੀ ਕਿਉਂਕਿ ਅੰਗਰੇਜ਼ ਲੁਧਿਆਣਾ ਔਰ ਫਿਰੋਜ਼ਪੁਰ ਬੈਠੇ ਸੀ, ਉਹਨਾਂ ਨੇ ਆਲਰੇਡੀ ਇਹ ਉਹਨਾਂ ਦਾ ਦੁਨੀਆ 'ਚ ਜਿੱਥੇ ਜਿੱਥੇ ਵੀ ਉਹਨਾਂ ਨੇ ਰਾਜ ਕੀਤਾ ਅੰਗਰੇਜ਼ਾਂ ਨੇ, ਉਹਨਾਂ ਨੇ ਉਸ ਖਿੱਤੇ ਦੇ ਲੋਕ, ਉਹਨਾਂ ਦੀ ਜ਼ਬਾਨ, ਉਹਨਾਂ ਦਾ ਇਤਿਹਾਸ, ਉਹਨਾਂ ਦੀਆਂ ਆਦਤਾਂ, ਉਹਨਾਂ ਸਾਰਿਆਂ ਦੇ ਉੱਤੇ ਉਹ ਆਪਣੇ ਸਕਾਲਰਸ ਰਾਹੀਂ ਜਿਹੜਾ ਉਹ ਰਿਸਰਚ ਕਰਵਾਉਂਦੇ ਸੀ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸੀ ਕਿ ਉਹਨਾਂ ਨੂੰ ਵੰਡਣਾ ਕਿਵੇਂ ਹੈ, ਵਰਤਣਾ ਕਿਵੇਂ ਹੈ, ਫਿਰ ਉਹ ਜਿਹੜਾ ਉਸ ਦੇ ਉੱਤੇ ਐਕਟ ਕਰਦੇ ਸੀ। ਸੋ ਸਿੱਖਾਂ ਬਾਰੇ ਕਿਉਂਕਿ ਉਹ ਲੁਧਿਆਣਾ ਔਰ ਫਿਰੋਜ਼ਪੁਰ ਆਲਮੋਸਟ 40 ਸਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਹੁੰਦੀ ਹੈ 1809 ਦੀ, ਸੋ ਆ ਕੇ ਬੈਠ ਗਏ ਸੀ। ਲੁਧਿਆਣਾ ਔਰ ਸਤਲੁਜ ਪਾਰ ਉਹਨਾਂ ਦਾ ਸੀ, ਔਰ ਜਿਹੜੀਆਂ ਸਿੱਖ ਰਿਆਸਤਾਂ ਸਤਲੁਜ ਪਾਰ ਦੀਆਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹ ਅੰਗਰੇਜ਼ਾਂ ਦੀ ਸ਼ੈਲਟਰ 'ਚ ਜਾ ਚੁੱਕੀਆਂ ਸੀ। ਸੋ ਉਹਨਾਂ ਨੇ ਕਾਫੀ ਕੁਛ ਉਹਨਾਂ ਦੇ ਕੋਲ ਸਿੱਖਾਂ ਬਾਰੇ ਸੀ। ਪਰ ਫਿਰ ਇਸ ਪੀਰੀਅਡ 'ਚ ਜਦੋਂ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਗੇਮ ਖੇਡੀ, ਜਿਵੇਂ ਉਹਨਾਂ ਨੇ ਸਿੱਖ ਦਰਬਾਰ 'ਚੋਂ ਡੋਗਰੇ ਔਰ ਮਿਸ਼ਰ ਖਰੀਦੇ, ਔਰ ਜਿਸ ਨੂੰ ਅਸੀਂ ਅਕਸਰ ਹੁਣ ਇਹ ਤਾਂ ਲਾਈਨ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਚੇਤੇ ਹੋ ਗਈ ਹੋਣੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਹੁਣ ਜਦੋਂ 1849 ਚ ਪੰਜਾਬ ਉਹਨਾਂ ਦੇ ਪੇਟੇ ਪਿਆ ਤੇ ਅੰਗਰੇਜ਼ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਬੇਸ਼ੱਕ ਅਸੀਂ ਸਿੱਖਾਂ ਤੋਂ ਰਾਜ ਖੋਹ ਲਿਆ, ਪਰ ਇਹ ਤਾਂ 100 ਸਾਲ 18ਵੀਂ ਸਦੀ 'ਚ ਲੜਦੇ ਰਹੇ ਨੇ ਦਿੱਲੀ ਦੇ ਅੰਪਾਇਰ ਨਾਲ ਵੀ, ਦਰਾ ਖੈਬਰ ਦੇ ਪਾਰ ਵਾਲਿਆਂ ਨਾਲ ਵੀ। ਔਰ ਇਹਨਾਂ ਦੀ ਜਿਹੜੀ ਇੰਡੀਪੈਂਡੈਂਸ ਦੀ, ਆਜ਼ਾਦ ਰਹਿਣ ਦੀ ਜਿਹੜੀ ਇਹਨਾਂ ਦੀ ਸਪਿਰਿਟ ਹੈ, ਉਹਨੂੰ ਕਿਵੇਂ ਕਰਬ ਕੀਤਾ ਜਾਏ। ਸੋ ਬਹੁਤ ਸਾਰੇ ਤਰੀਕੇ ਉਹਨਾਂ ਨੇ ਅਪਣਾਏ। ਉਹਨਾਂ ਨੇ ਇੱਕ ਜਿਹੜਾ ਅਰਨੈਸਟ ਟਰੰਪ ਨਾਂ ਦਾ ਜਰਮਨ ਜਿਹੜਾ ਲਿੰਗੁਇਸਟ ਸੀ, ਉਹਨੂੰ ਹਾਇਰ ਕੀਤਾ। ਗੁਰੂ ਗ੍ਰੰਥ ਸਾਹਿਬ ਜਿਹੜੀ ਸਿੱਖ ਸਕ੍ਰਿਪਚਰ ਹੈ ਉਹਦਾ ਟਰਾਂਸਲੇਸ਼ਨ ਅੰਗਰੇਜ਼ੀ 'ਚ ਕਰਵਾਉਣ ਦੇ ਨਾਂ ਥੱਲੇ, ਪਰ ਉਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਰਿਡੀਕਿਊਲ ਕੀਤਾ, ਸਿੱਖੀਜ਼ਮ ਨੂੰ ਰਿਡੀਕਿਊਲ ਕੀਤਾ ਔਰ ਇੱਕ ਹਿੰਦੂਇਜ਼ਮ ਦਾ ਛੋਟਾ ਜਿਹਾ ਸੈਕਟ ਦੱਸਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਿੱਖਾਂ ਦਾ ਰਾਜ ਭਾਵੇਂ ਜਾ ਚੁੱਕਾ ਸੀ, ਬੜਾ ਪਤਨ ਦਾ ਦੌਰ ਸੀ, ਜਵਾਲ ਦਾ ਦੌਰ ਸੀ, ਪਰ ਉਹਦੇ ਅਰਨੈਸਟ ਟਰੰਪ ਦੇ ਉਸ ਵੋਲੀਅਮ ਜਿਹੜਾ 1858-59 'ਚ ਉਹਨਾਂ ਨੇ ਛਾਪਿਆ, ਇੰਨੀ ਕੁ ਵਿਰੋਧਤਾ ਹੋਈ ਕਿ ਉਹ ਦੁਬਾਰਾ ਉਹਨਾਂ ਨੇ ਛਾਪਣ ਦਾ ਹਿਆ ਨਹੀਂ ਕੀਤਾ। ਫਿਰ ਉਹਨਾਂ ਨੇ ਦੇਖਿਆ ਕਿ ਵੀ ਸਿੱਖਾਂ ਦੀ ਇਨਸਪੀਰੇਸ਼ਨ ਗੁਰਦੁਆਰੇ ਨੇ। ਬਿਲਕੁਲ। ਦਰਬਾਰ ਸਾਹਿਬ ਅਕਾਲ ਤਖਤ ਦੀ ਅਹਿਮੀਅਤ ਉਹ ਬੜੀ ਚੰਗੀ ਤਰ੍ਹਾਂ ਜਾਣੂ ਸੀ। ਤਰਨਤਾਰਨ ਸਾਹਿਬ ਵੀ ਉਸ ਵੇਲੇ ਇੱਕ ਸੀਟ ਆਫ ਜਿਹੜਾ ਇਨਫਲੂਐਂਸ ਸੀ। ਸੋ ਅੰਗਰੇਜ਼ਾਂ ਨੇ 1860 ਤੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈ ਉਹਨਾਂ ਨੇ ਅਕਾਲ ਤਖਤ, ਤਰਨਤਾਰਨ ਸਾਹਿਬ ਔਰ ਬਾਬਾ ਅਟੱਲ ਇਹ ਸਾਰੇ ਡਾਇਰੈਕਟ ਆਪਣੇ ਕੰਟਰੋਲ ਦੇ ਥੱਲੇ ਲੈ ਲਏ। ਇਹਨਾਂ ਦਾ ਅਪੁਆਇੰਟਡ ਪੁਜਾਰੀ ਜਿਹੜਾ ਮੁੱਖ, ਜਿਹਨੂੰ ਸਰਬਰਾਹ ਦਾ ਨਾਂ ਦਿੱਤਾ ਗਿਆ। ਔਰ ਬਹੁਤ ਸਾਰੇ ਦੂਸਰੇ ਜਿਹੜੇ ਇਤਿਹਾਸਕ ਗੁਰਦੁਆਰੇ ਸੀ, ਜਿਨ੍ਹਾਂ ਦੇ ਵਿੱਚ ਨਨਕਾਣਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਹਨਾਂ ਦਾ ਜਨਮ ਹੁੰਦਾ ਹੈ, ਔਰ ਬਾਕੀ ਵੱਡੇ ਵੱਡੇ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਇਕੱਲੇ ਨਨਕਾਣਾ ਸਾਹਿਬ ਦੀ ਹਦੂਦ 'ਚ 7-8 ਇਤਿਹਾਸਕ ਗੁਰਦੁਆਰੇ, ਔਰ ਫਿਰ ਪੰਜਾ ਸਾਹਿਬ ਔਰ ਬਾਬੇ ਦੀ ਬੇਰ, ਸਿਆਲਕੋਟ ਔਰ ਏਮਨਾਬਾਦ ਗੁਰਦੁਆਰਾ, ਰੋੜੀ ਸਾਹਿਬ ਔਰ ਪੰਜਾਬ ਭਰ ਦੇ ਗੁਰਦੁਆਰੇ, ਉਹ ਜਿਹੜੇ ਹਿੰਦੂ ਮਹੰਤ, ਇਹਨਾਂ ਦਾ ਇੱਕ ਆਪਣਾ ਇਤਿਹਾਸ ਹੈ ਕਿ ਜਦੋਂ 18th ਸੈਂਚੁਰੀ ਲਗਭਗ ਇੱਕ ਸਦੀ ਸਿੱਖ ਡੂ ਔਰ ਡਾਈ ਜਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ, ਤੇ ਜ਼ਾਹਰ ਹੈ ਕਿ ਜਿਹੜਾ ਪੰਜ ਕਕਾਰੀ ਬਾਗੀ ਖਾਲਸਾ ਹੈ ਜਿਹੜਾ ਲੜ ਰਿਹਾ ਸੀ, ਉਹ ਤਾਂ ਰਿਬੈਲ ਸੀ, ਉਹ ਤਾਂ ਹਕੂਮਤ ਨੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ। ਔਰ ਇਹ ਕਿਉਂਕਿ ਹਿੰਦੂ ਮਹੰਤ ਵਿੱਚ ਵਿਚਾਲੇ ਜਿਹੇ ਸੀ, ਇਹਨਾਂ ਤੋਂ ਕੋਈ ਹਕੂਮਤ ਨੂੰ ਖਤਰਾ ਨਹੀਂ ਸੀ, ਔਰ ਇਹ ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਦੀਵਾ ਤਾਂ ਜਗਾ ਕੇ ਰੱਖਦੇ ਸੀ। ਇਸ ਲਈ ਜਦੋਂ ਸਿੱਖਾਂ ਨੇ ਆਪਣੀ ਪੋਲੀਟੀਕਲ ਪਾਵਰ ਐਸਟੈਬਲਿਸ਼ ਕੀਤੀ ਰਣਜੀਤ ਸਿੰਘ ਦੇ ਵੇਲੇ ਜਾਂ ਸਿੱਖ ਮਿਸਲਾਂ ਦੇ ਵੇਲੇ ਤੱਕ ਹੀ, ਇਹ ਗੁਰਦੁਆਰੇ ਇਹਨਾਂ ਤੋਂ ਲੈ ਨਹੀਂ ਸੀ ਗਏ, ਔਰ ਇਹਨਾਂ ਨੇ ਵੀ ਆਪਣੇ ਆਪ ਨੂੰ ਕਨਫਰਮ ਕੀਤਾ, ਸਿੱਖ ਵੈਲਿਊਜ਼ ਦੇ ਮੁਤਾਬਕ ਆਪਰੇਟ ਕਰਦੇ ਸੀ। ਬਹੁਤ ਸਾਰੇ ਇਹਨਾਂ 'ਚੋਂ ਵਿਆਹ ਨਹੀਂ ਸੀ ਕਰਵਾਉਂਦੇ ਜਿਵੇਂ ਸੰਤ ਮਹੰਤ ਹੁੰਦੇ ਨੇ। ਲੇਕਿਨ ਜਿਉਂ ਹੀ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਗੁਰਦੁਆਰਿਆਂ ਦੀ ਜਿਹੜੀ ਕਿ ਸੰਗਤ ਦੀ ਜਾਂ ਕਮਿਊਨਿਟੀ ਦੀ ਜਿਹੜੀ ਇਹ ਥਾਂ ਸੀ, ਉਹਨਾਂ ਨੂੰ ਪਰਸਨਲ ਪ੍ਰਾਪਰਟੀਆਂ ਬਣਾ ਦਿੱਤਾ ਇਹਨਾਂ ਦੀਆਂ, ਔਰ ਕਾਨੂੰਨ ਬਣਾ ਕੇ ਉਹਦੇ 'ਚ ਉਹਨਾਂ ਨੂੰ ਉਹ ਹਕੂਕ ਦੇ ਦਿੱਤੇ ਗਏ। ਹੁਣ ਜਦੋਂ ਕਿਸੇ ਦਾ ਡਰ ਹੀ ਨਹੀਂ ਹੈ, ਤੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ 'ਚ ਕਰਪਸ਼ਨ ਆਈ, ਮੋਰਲ ਕਰਪਸ਼ਨ, ਕਿਸ ਕਿਸਮ ਦੀਆਂ ਕਾਰਵਾਈਆਂ ਇਹ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਬਿਲਕੁਲ ਇਮੋਰਲ, ਬਦ ਅਖਲਾਕ ਸੀ, ਇਹ ਕਰ ਰਹੇ ਸੀ। ਸਿੱਖ ਬੇਬਸ ਸੀ ਕਿਉਂਕਿ ਹਕੂਮਤ ਦੀ ਪੈਟਰਨੇਜ ਸੀ, ਰਾਜ ਤੁਹਾਡਾ ਗਿਆ ਸੀ, ਔਰ ਹੋਰ ਇੰਨੇ ਚੈਲੰਜਸ ਪੰਜਾਬ ਦੇ ਵਿੱਚ ਸਿੱਖਾਂ ਨੂੰ ਦਰਪੇਸ਼ ਹੋਏ। ਦਿਆਨੰਦ ਆ ਗਿਆ, ਆਰੀਆ ਸਮਾਜੀ ਆ ਗਏ, ਸਨਾਤਨ ਧਰਮੀ ਆ ਗਏ। ਇਹੀ ਪੀਰੀਅਡ ਸੀ ਜਦੋਂ ਈਵਨ ਸਿੱਖ ਗੁਰਦੁਆਰਿਆਂ ਦੇ ਵਿੱਚ, ਜਿਹਨਾਂ 'ਚ ਦਰਬਾਰ ਸਾਹਿਬ ਵੀ ਸ਼ਾਮਲ ਹੈ, ਹਿੰਦੂ ਦੇਵਤਿਆਂ ਦੀਆਂ ਲਿਆ ਕੇ ਮੂਰਤੀਆਂ ਵੀ ਰੱਖ ਦਿੱਤੀਆਂ ਗਈਆਂ, ਔਰ ਬਹੁਤ ਕੁਛ ਜਿਹੜਾ ਐਸਾ ਜਿਹੜੀਆਂ ਹਿੰਦੂ ਪ੍ਰੈਕਟਿਸਿਸ ਸੀ ਉਹ ਇਹਨਾਂ ਮਹੰਤਾਂ ਰਾਹੀਂ ਗੁਰਦੁਆਰਿਆਂ 'ਚ ਹੋਣ ਲੱਗ ਗਈਆਂ। ਇਹਨਾਂ ਦੇ ਆਪਣੇ ਈਸਾਈ ਪਾਦਰੀ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਲੈ ਆਂਦੇ, ਔਰ ਈਵਨ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਉਹ ਇੱਕ ਪੂਰੇ ਬੁੰਗੇ 'ਚ ਬੈਠ ਕੇ ਈਸਾਈ ਪ੍ਰਚਾਰਕ ਜਿਹੜੇ ਨੇ ਉਹ ਸਿੱਖਾਂ ਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਗਏ। ਔਰ ਇਹ ਸਾਰਾ ਇੱਕ ਦੌਰ ਸੀ 19ਵੀਂ ਸਦੀ ਦੇ ਦੂਸਰੇ ਅੱਧ ਦਾ, ਜਿਹੜਾ ਜਾਰੀ ਰਿਹਾ 20ਵੀਂ ਸਦੀ ਦੀ ਬਿਗਨਿੰਗ ਤੱਕ ਵੀ। ਹਾਲਾਂਕਿ ਇਸ ਦੌਰਾਨ ਕੂਕਾ ਲਹਿਰ ਉੱਠੀ 20ਵੀਂ ਸਦੀ ਦੀ ਬਿਗਨਿੰਗ 'ਚ। ਅਸੀਂ ਜਿਹੜਾ ਫਾਈਨੈਂਸ਼ੀਅਲ ਲੈਵਲ 'ਤੇ ਦੇਖਦੇ ਹਾਂ, ਪਗੜੀ ਸੰਭਾਲ ਹੋਏ ਜੱਟਾ ਆਪਣੇ ਜਿਹੜੀ ਉਹਨਾਂ ਨੇ ਫਾਰਮ ਲਾਅ ਲਿਆਂਦੇ, ਉਹਦੇ ਅਗੇਂਸਟ ਆਵਾਜ਼ ਉੱਠੀ। ਗਦਰ ਪਾਰਟੀ ਜਿਹੜੀ 1912-13 ਤੋਂ ਲੈ ਕੇ ਉਹਨਾਂ ਨੇ ਵੀ ਗਦਰ ਮਚਾ, ਉਹ ਵੀ ਉੱਠੀ। ਲੇਕਿਨ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕੰਟਰੋਲ ਜਿਹੜਾ ਉਹ ਪੱਕੇ ਤੌਰ 'ਤੇ ਕਾਇਮ ਰਿਹਾ, ਕਿਉਂਕਿ ਅੰਗਰੇਜ਼ਾਂ ਨੇ ਉਸ ਪਾਸਿਓਂ ਕੋਈ ਲੈਟ ਗੋ ਨਹੀਂ। ਹਾਲਾਂਕਿ ਸਿੱਖਾਂ ਨੂੰ ਵਰਤਦੇ ਰਹੇ ਹੋ, ਫਸਟ ਵਰਲਡ ਵਾਰ ਵੇਲੇ ਵੀ ਫੌਜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ, ਮਰਨ ਲਈ ਵੀ ਉਹਨਾਂ ਨੂੰ ਜਿੱਥੇ ਮਰਜ਼ੀ ਭੇਜ ਦਿੰਦੇ ਸੀ।
ਲੇਕਿਨ ਗੁਰਦੁਆਰਿਆਂ ਤੇ ਉਹਨਾਂ ਨੇ ਆਪਣੀ ਗ੍ਰਿਪ ਨਹੀਂ ਛੱਡੀ। ਹੁਣ ਪਹਿਲਾ ਜੋਲਟ ਜਿਹਨੇ ਲਗਭਗ 70 ਸਾਲ ਬਾਅਦ ਸਿੱਖਾਂ ਨੂੰ ਝੰਜੋੜ ਕੇ ਜਗਾਇਆ ਉਹ ਸੀ ਜਲਿਆਂਵਾਲੇ ਬਾਗ ਦਾ ਸਾਕਾ। ਸੈਂਕੜੇ ਮਾਰੇ ਗਏ, ਲੇਕਿਨ ਉਸੇ ਹੀ ਮਾਰਨ ਵਾਲੇ ਡਾਇਰ ਨੂੰ ਅਗਲੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਪੁਜਾਰੀਆਂ ਦਾ ਹੈੱਡ ਸਰਬਰਾਹ ਸੀ ਅਰੂੜ ਸਿੰਘ, ਉਹਨੇ ਡਾਇਰ ਨੂੰ ਸੱਦ ਕੇ ਸਿਰੋਪਾਓ ਦਿੱਤਾ। ਸੋ ਇਹ ਇੱਕ ਪਹਿਲਾ ਝਟਕਾ ਸੀ ਕਿ ਬਈ ਅੱਛਾ ਅੱਜ ਇਹ ਹਾਲ ਹੋ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਕਾਲ ਤਖਤ ਤੇ ਸਿੱਖਾਂ ਨੇ ਇੱਕ ਇਕੱਠ ਸੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਕੁਛ ਅਰਸੇ ਬਾਅਦ ਉਹਨੂੰ ਸਰਕਾਰ ਨੇ ਇਲੀਗਲ ਐਲਾਨ ਦਿੱਤਾ ਔਰ ਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਭਾਈ ਅਸੀਂ ਹੁਣ ਆਪਣੇ ਗੁਰਦੁਆਰੇ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਵਾਉਣੇ ਨੇ। ਸੋ ਇਸ ਕਿਸਮ ਦਾ ਇੱਕ ਯਤਨ ਸੀ ਜਿਹੜਾ ਹਾਲਾਂਕਿ ਉਦੋਂ ਜਿਹੜਾ ਅਕਾਲ ਤਖਤ ਤੋਂ ਜਥਾ ਨਹੀਂ ਸੀ ਗਿਆ ਅਜੇ, ਕਿਉਂਕਿ ਉਹਨਾਂ ਨੇ ਮਹੰਤ ਜਿਹੜਾ ਹੈ ਨਨਕਾਣਾ ਸਾਹਿਬ, ਕਿਉਂਕਿ ਨਨਕਾਣਾ ਸਾਹਿਬ ਇਕੱਲਾ ਇੱਕ ਗੁਰਦੁਆਰਾ ਨਹੀਂ ਸੀ, ਉਹਦੇ ਨਾਲ 19,000 ਏਕੜ ਜ਼ਮੀਨ ਜਿਹੜੀ ਹੈ ਉਸ ਦੇ ਨਾਲ ਸੀ, ਫਰਟਿਲ ਜ਼ਮੀਨ, ਉਪਜਾਊ ਜ਼ਮੀਨ। ਸੋ ਲੱਖਾਂ ਰੁਪਏ ਦੀ ਆਮਦਨ ਔਰ ਮਹੰਤ ਜਿਹੜਾ ਉਹ ਕਿੰਗ ਸੀ ਉਸ ਥਾਂ ਦਾ। ਸੋ ਉਹਨੂੰ ਵੀ ਇਹ ਸੀ ਕਿ ਵੀ ਹੁਣ ਇੱਕ ਲਹਿਰ ਪੰਜਾਬ 'ਚ ਚੱਲ ਪਈ ਹੈ ਜਿਹਨੂੰ ਅਕਾਲੀ ਲਹਿਰ ਕਿਹਾ ਜਾਂਦਾ ਸੀ ਕਿ ਇਹ ਗੁਰਦੁਆਰੇ ਆਜ਼ਾਦ ਕਰਵਾਉਣ ਵੱਲ ਤੁਰੇ ਹੋਏ ਨੇ। ਸੋ ਉਹਨੇ ਬਹੁਤ ਸਾਰੇ ਗੁੰਡੇ ਕਿਰਾਏ ਦੇ ਉੱਤੇ ਰੱਖ ਕੇ ਬਾਰੂਦ ਇਕੱਠਾ ਕੀਤਾ ਔਰ ਅਸਲਾ ਇਕੱਠਾ ਕੀਤਾ ਔਰ ਉਸ ਵੇਲੇ ਦਾ ਜਿਹੜਾ ਪੁਲਿਸ ਕਮਿਸ਼ਨਰ ਸੀ ਲਾਹੌਰ ਦਾ ਮਿਸਟਰ ਕਿੰਗ ਉਹ ਪੂਰਾ ਸਪੋਰਟ ਕਰ ਰਿਹਾ ਸੀ, ਕਿਉਂਕਿ ਹਕੂਮਤ ਵੀ ਸਮਝਦੀ ਸੀ ਕਿ ਵੀ ਇਹ ਜਿਹੜੇ ਅਕਾਲੀ ਜਾਂ ਸਿੱਖ ਖਲੋਤੇ ਨੇ ਇਕੱਲੀ ਫਿਰ ਗੁਰਦੁਆਰਿਆਂ ਦੀ ਮੂਵਮੈਂਟ ਨਹੀਂ ਰਹਿਣੀ, ਅਲਟੀਮੇਟਲੀ ਆਜ਼ਾਦੀ ਲਹਿਰ ਇਹ ਸਾਨੂੰ ਵੀ ਮੁਲਕ ਚੋਂ ਕੱਢਣਗੇ। ਸੋ ਉਸ ਸਾਰੇ ਦੇ ਥੱਲੇ ਲੇਕਿਨ ਉਹ ਮਹੰਤ ਆਪਣੀ ਕਰਤੂਤ ਤੇ ਜਿਹੜਾ ਉਹ ਬਜ਼ਿੱਦ ਰਿਹਾ ਔਰ ਇਧਰੋਂ ਲਗਭਗ 200 ਦੇ ਕਰੀਬ ਸਿੱਖਾਂ ਦਾ ਇੱਕ ਜਥਾ, ਭਾਈ ਲਛਮਣ ਸਿੰਘ ਧਾਰੋਕੀ, ਭਾਈ ਦਲੀਪ ਸਿੰਘ ਔਰ ਹੋਰ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ ਵੇਰਵੇ ਨਾਲ ਗੱਲ ਕਰਾਂਗੇ, ਉਹ ਜਿਹੜੇ ਨੇ 21 ਫਰਵਰੀ ਦੀ ਸਵੇਰ ਨੂੰ 20 ਫਰਵਰੀ ਦੀ ਸਵੇਰ ਨੂੰ 4 ਵਜੇ ਦੇ ਕਰੀਬ ਉਹ ਨਨਕਾਣਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਦੇ ਲਈ ਜਾਂਦੇ ਨੇ। ਮਹੰਤ ਦਰਵਾਜ਼ਾ ਮੇਨ ਬੰਦ ਕਰ ਲੈਂਦਾ ਔਰ ਫਿਰ ਉਹ ਲਗਭਗ ਸਾਰੇ ਦਾ ਸਾਰਾ ਜਥਾ ਜਿਹੜਾ ਹੈ ਉਹਨੂੰ ਵੱਢ ਕੇ ਗੋਲੀਆਂ ਦੇ ਨਾਲ ਦੂਜਾ ਸ਼ਹੀਦ ਕਰ ਦਿੱਤਾ ਜਾਂਦਾ। ਜਿਹੜੇ ਜਥੇ ਦੇ ਲੀਡਰ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਉਹਨਾਂ ਨੂੰ ਜਿਉਂਦੇ ਜੀ ਜੰਡ ਦੇ ਨਾਲ ਬੰਨ੍ਹ ਕੇ ਸਾੜਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਸਗੋਂ ਕਿ ਉਹ ਦੀਵਾਨ ਹਾਲ 'ਚ ਪਹੁੰਚ ਜਾਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਵੀ ਜਿਹੜਾ ਦਰਜਨਾਂ ਗੋਲੀਆਂ ਲੱਗਦੀਆਂ। ਉਹ ਸਰੂਪ ਅੱਜ ਵੀ ਜਿਹੜਾ ਉਹ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਹੈ ਔਰ ਕਿਉਂਕਿ ਇਹ ਜਿਹੜਾ ਸਾਲ ਹੈ ਹੁਣ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਯਾਦ ਹੈ ਔਰ ਇਸ ਵਾਰ ਇਹਨੂੰ ਜਿੱਥੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੀ ਧਰਤੀ ਨਨਕਾਣਾ ਸਾਹਿਬ ਬੜੇ ਸ਼ਰਧਾ ਦੇ ਨਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਅਸੀਂ ਦੂਸਰੇ ਸੈਗਮੈਂਟ 'ਚ ਵੇਰਵੇ ਦੀ ਗੱਲ ਕਰਾਂਗੇ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਕਾਫੀ ਵੱਡੇ ਪੈਮਾਨੇ ਤੇ ਇੰਤਜ਼ਾਮ ਕੀਤੇ ਗਏ ਨੇ ਔਰ ਹਜ਼ਾਰਾਂ ਸਿੱਖ ਉਸ ਦਿਨ ਪਹੁੰਚਣਗੇ ਨਨਕਾਣਾ ਸਾਹਿਬ। ਭਾਰਤ ਵੱਲੋਂ ਵੀ ਜਿਹੜਾ ਹੈ 500 ਤੋਂ ਜ਼ਿਆਦਾ ਸਿੱਖਾਂ ਨੂੰ ਵੀਜ਼ਾ ਮਿਲ ਚੁੱਕਾ ਆਲਰੇਡੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਰਜਿਸਟਰ ਹੋ ਰਹੇ ਨੇ। ਹੁਣ ਇਸ ਘਟਨਾ ਨੂੰ ਇਹ ਇੱਕ ਜਿਹੜਾ ਟ੍ਰੈਂਡ ਸੈਟਰ ਸੀ ਸਾਕਾ ਨਨਕਾਣਾ ਸਾਹਿਬ ਔਰ ਇਹਨੇ ਕਿਸ ਕਿਸਮ ਦਾ ਗੁੱਸਾ ਰੋਹ ਕੌਮ 'ਚ ਪੈਦਾ ਕੀਤਾ ਕਿ ਅਗਲੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਜਿਹੜੇ ਨੇ ਜਿਨ੍ਹਾਂ 'ਚ ਘੋੜਸਵਾਰ ਔਰ ਫਿਰ ਹਥਿਆਰਬੰਦ ਵੀ ਸੀ 2200 ਦੇ ਕਰੀਬ, ਇਕੱਲੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਕਮਾਂਡ ਥੱਲੇ ਪਹੁੰਚੇ। ਅੰਗਰੇਜ਼ੀ ਹਕੂਮਤ ਘਬਰਾ ਗਈ ਔਰ ਉਹਨਾਂ ਨੇ ਅਗਲੇ ਦਿਨ ਜਿਹੜੀਆਂ ਨੇ ਚਾਬੀਆਂ ਉਹ ਨਨਕਾਣਾ ਸਾਹਿਬ ਦੀਆਂ ਉਹ ਸਿੱਖਾਂ ਦੇ ਹਵਾਲੇ ਕੀਤੀਆਂ। ਇਹ ਫਿਰ ਇੱਕ ਪੂਰੀ ਮੂਵਮੈਂਟ ਜਿਹੜੀ ਲਗਭਗ 4 ਸਾਲ ਚੱਲੀ। ਇੱਕ ਸਾਕਾ ਨਨਕਾਣਾ ਸਾਹਿਬ ਨੇ ਬੇਸ਼ੱਕ ਇੱਕ ਅੰਦਾਜ਼ੇ ਮੁਤਾਬਕ 150 ਤੋਂ ਜ਼ਿਆਦਾ ਫਿਗਰਸ, ਕਿਉਂਕਿ ਬਹੁਤ ਸਾਰੇ ਤਾਂ ਗਾਇਬ ਵੀ ਕਰ ਦਿੱਤੇ ਗਏ, ਉਹਨਾਂ ਨੂੰ ਅੱਗ ਦੇ ਵਿੱਚ ਪੈਟਰੋਲ ਸੀ ਪਾ ਕੇ ਸਾੜਤਾ। ਕੋਈ ਡੈੱਡ ਬਾਡੀਜ਼ ਤਾਂ ਉਹ ਤਾਂ ਮਾਸ ਦੇ ਲੋਥੜੇ ਅਗਲੇ ਦਿਨ ਜਦੋਂ ਹਜ਼ਾਰਾਂ ਸਿੱਖ ਆਏ ਉਹਨਾਂ ਨੂੰ ਇਕੱਠੇ ਕਰਕੇ ਹੀ ਜਿਹੜਾ ਉਹਨਾਂ 'ਚ ਬਾਡੀਜ਼ ਤਾਂ ਬਚੀਆਂ ਹੀ ਨਹੀਂ ਸੀ ਬਹੁਤ ਸਾਰਿਆਂ ਦੀਆਂ, ਇੰਨੀ ਕਰੂਲੀ ਔਰ ਬਰੂਟਲੀ। ਲੇਕਿਨ ਕਿਉਂਕਿ ਅਰਦਾਸ ਅਮਨ ਦੇ ਢੰਗ ਨਾਲ ਕੀਤੀ, ਕਿਸੇ ਸਿੱਖ ਨੇ ਅੱਗੋਂ ਹੱਥ ਨਹੀਂ ਚੁੱਕਿਆ ਉਹਨਾਂ ਨੇ ਔਰ ਉਸ ਦਿਨ ਜਿਹੜਾ ਹੁਕਮਨਾਮਾ ਵੀ ਇਹੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਹੁਣ ਇਹ ਜਿਹੜਾ ਵਾਕਿਆ ਸੀ ਇਹਨੇ ਸਿੱਖ ਕੌਮ ਨੂੰ ਖੜਾ ਕਰ ਦਿੱਤਾ। ਫਿਰ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਹਸਨ ਅਬਦਾਲ ਪੰਜਾ ਸਾਹਿਬ ਔਰ ਫਾਈਨਲ ਮੋਰਚਾ ਜੈਤੋ ਦਾ ਮੋਰਚਾ ਜਿਹੜਾ ਅਗੇਨ 21 ਫਰਵਰੀ 1924 ਨੂੰ ਹੋਇਆ। ਅੰਗਰੇਜ਼ ਹਕੂਮਤ ਮਜਬੂਰ ਹੋਈ, ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਜਿਸ ਦਾ ਜਨਮ ਵੀ ਇਸ ਸਾਲ 'ਚ ਹੀ ਹੋਇਆ, 100 ਸਾਲ ਹੋ ਜਾਣੇ ਨੇ। ਬਿਲਕੁਲ ਇਹ ਹੋਂਦ ਦੇ ਵਿੱਚ ਆਈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਕੋਲ ਪੰਜਾਬ, ਹਰਿਆਣਾ, ਹਿਮਾਚਲ ਦੇ ਇਤਿਹਾਸਕ ਗੁਰਦੁਆਰੇ ਨੇ, ਪਾਕਿਸਤਾਨ ਦੇ ਗੁਰਦੁਆਰੇ 174 ਤੋਂ ਜ਼ਿਆਦਾ, ਉਹਨਾਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਇਧਰਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਿਹੜਾ ਹੈ ਉਹ ਜਿਹੜਾ 1000 ਕਰੋੜ ਤੋਂ ਜ਼ਿਆਦਾ ਹੈ, ਸ਼ਾਇਦ 1300 ਕਰੋੜ ਦੇ ਕਰੀਬ ਹੈ। ਔਰ ਦਰਜਨਾਂ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਦੂਸਰਾ ਉਹ ਟੌਪਿਕ ਨਹੀਂ ਹੈ ਹੁਣ ਦਾ। ਹੁਣ ਇਹ ਜਿਹੜਾ, ਔਰ ਜਦੋਂ ਅਸੀਂ ਇਹ 100 ਸਾਲ ਪਹਿਲਾਂ ਦੇ ਵਾਕਿਆ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਸਾਹਮਣੇ ਦਿੱਲੀ ਹੈ, ਬਿਲਕੁਲ ਪੰਜਾਬ ਹੈ, ਉਹ ਸਿੰਘੂ ਬਾਰਡਰ ਹੋਏ, ਉਹ ਗਾਜ਼ੀ ਬਾਰਡਰ ਹੋਏ, ਉਹ ਟਿਕਰੀ ਬਾਰਡਰ ਹੋਏ, ਹਜ਼ਾਰਾਂ ਦੀ ਗਿਣਤੀ 'ਚ ਤੁਰੇ ਕਿਸਾਨ, ਜੇ ਇਹਨਾਂ 3 ਮਹੀਨਿਆਂ 'ਚ ਕਹੀਏ ਤਾਂ ਲੱਖਾਂ 'ਚ, 4 ਚਫੇਰੇ, ਕਿਵੇਂ 200 ਤੋਂ ਜ਼ਿਆਦਾ ਜਿਹੜੇ ਨੇ ਉਹ ਆਲਰੇਡੀ ਜਿਹੜੇ ਨੇ ਇਸ ਦੁਨੀਆ ਤੋਂ ਕੂਚ ਕਰ ਚੁੱਕੇ ਨੇ ਇਸ ਮੂਵਮੈਂਟ ਦੇ ਚੱਲਦੇ। ਹੁਣ ਇਹਨਾਂ ਦੇ ਕੀ ਪੈਰਲਲ ਨੇ, ਇਹਨਾਂ ਦੀਆਂ ਆਪਸੀ ਦੋਨੋਂ ਹੀ ਘਟਨਾਵਾਂ ਦੀ ਜਦੋਂ ਅਸੀਂ ਗੱਲ, ਇੱਕ ਤਾਂ ਇਤਿਹਾਸ ਦਾ ਦੁਹਰਾ ਹੈ, ਉਦੋਂ ਅੰਗਰੇਜ਼ ਹਕੂਮਤ ਹਿੰਦੂ ਮਹੰਤਾਂ ਨੂੰ ਅੱਗੇ ਲਾ ਕੇ ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਔਰ ਬਾਅਦ ਦੇ ਵਿੱਚ ਸਾਰੀ ਜਿਹੜੀ ਆ ਗੁਰਦੁਆਰਾ ਸੁਧਾਰ ਲਹਿਰ 'ਚ ਕੀ ਰੋਲ ਰਿਹਾ, ਉਹ ਲਾਲਾ ਲਾਜਪਤ ਰਾਏ ਦਾ ਕੀ ਰੋਲ ਸੀ, ਬਾਕੀਆਂ ਦਾ ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ। ਔਰ ਅੱਜ ਸਿੱਧੀ ਹਿੰਦੂ ਤਵੀਆਂ ਦੇ ਕੋਲ ਹਕੂਮਤ ਹੈ, ਟਾਰਗੇਟ ਵੀ ਸਿੱਖ ਕਰਸਾਣੀ ਹੈ, ਕਿਉਂਕਿ ਪੰਜਾਬ, ਹਰਿਆਣਾ ਜਾਂ ਯੂਪੀ ਦਾ ਵੱਡਾ ਉਹ ਹਿੱਸਾ ਜਿੱਥੇ ਕਣਕ ਜਾਂ ਚਾਵਲ ਗਰੋ ਹੁੰਦੇ ਨੇ ਉਹ ਸਿੱਖ ਕਿਸਾਨ ਕਰਦੇ ਨੇ। ਹੁਣ ਇਸ ਸਾਰੇ ਦੇ ਮੱਦੇਨਜ਼ਰ ਬੜਾ ਢੁਕਵਾਂ ਟੌਪਿਕ ਜਿਹੜਾ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਸੀ, ਪਹਿਲਾ ਤਾਂ ਇਹੀ ਸੀ ਕਿ ਭਾਈ ਇਹ ਸੈਨੇਟੇਨੀਅਲ ਕੋਮੈਮੋਰੇਸ਼ਨ ਆਫ ਸਾਕਾ ਨਨਕਾਣਾ ਸਾਹਿਬ, ਰਿਪਰੈਸ਼ਨ ਅਗੇਂਸਟ ਫਰੀडम ਆਫ ਰਿਲੀਜਨ ਐਂਡ ਪ੍ਰੋਟੈਸਟ। ਹੁਣ ਉਦੋਂ ਵੀ ਜਿਹੜੀ ਰਿਪਰੈਸ਼ਨ ਮਹੰਤਾਂ ਰਾਹੀਂ ਸਰਕਾਰ ਕਰਵਾ ਰਹੀ ਸੀ ਕਿ ਵੀ ਤੁਹਾਨੂੰ ਧਾਰਮਿਕ ਆਜ਼ਾਦੀ ਨਹੀਂ ਦੇਣੀ, ਤੁਹਾਡੇ ਗੁਰਦੁਆਰੇ ਵੀ ਅਸੀਂ ਆਪਣੇ ਕੰਟਰੋਲ 'ਚ ਰੱਖਣੇ ਨੇ, ਆਪਣੇ ਕੁੱਤੇ ਅੱਗੇ ਕਰਕੇ। ਔਰ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਜੇ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰੀਏ, ਗੁਰਦੁਆਰਾ ਗਿਆਨ ਗੋਦੜੀ ਹੋਏ ਹਰਿਦੁਆਰ ਦਾ, ਜਾਂ ਗੁਰਦੁਆਰਾ ਡੋਂਗਮੋਰ ਹੋਏ ਸਿੱਕਮ ਦਾ, ਔਰ ਡਾਕਟਰ ਚੀਮਾ ਜਿਨ੍ਹਾਂ ਨੇ, ਇਕਬਾਲ ਕਰਾਮਤ ਚੀਮਾ ਜਿਨ੍ਹਾਂ ਦੀ ਬੜੀ ਜ਼ਬਰਦਸਤ ਪ੍ਰੈਜੈਂਟੇਸ਼ਨ ਸੀ, ਉਹਨਾਂ ਨੇ ਸਾਰੀ ਹਿਸਟਰੀ ਜਿਹੜੀ ਹੈ 100 ਸਾਲ ਦੀ ਔਰ ਕਰੰਟ 'ਚ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਭਾਈ ਅੱਜ ਕਿੱਥੇ ਉਹ ਵੀ ਟਰੰਪ ਨੇ ਉਸ ਪੀਰੀਅਡ 'ਚ ਕੋਸ਼ਿਸ਼ ਕੀਤੀ ਜਿਹੜਾ ਅੰਗਰੇਜ਼ੀ ਟਰਾਂਸਲੇਸ਼ਨ ਕੀਤਾ ਇੱਕ ਸੈਕਟ ਬਣਾਉਣ ਦੀ, ਔਰ ਭਾਰਤੀ ਕਾਨਸਟੀਟਿਊਸ਼ਨ ਦਾ ਆਰਟੀਕਲ 25(b) ਅੱਜ ਵੀ ਸਿੱਖਾਂ ਨੂੰ ਹਿੰਦੂ ਐਲਾਨਦਾ ਹੈ, ਹਿੰਦੂਆਂ ਦਾ ਸੈਕਟ ਕਹਿੰਦਾ। ਔਰ ਕਿਵੇਂ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜੇ ਨੇ ਉਹ ਕਬਜ਼ੇ ਹੋ ਰਹੇ ਨੇ, ਔਰ ਦੂਸਰੇ ਪਾਸੇ ਈਵਨ ਜਿਹੜਾ ਰਾਈਟ ਟੂ ਪੀਸਫੁਲ ਪ੍ਰੋਟੈਸਟ ਹੈ। ਹੁਣ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਵੀ ਪੀਸਫੁਲ ਸਨ, ਉਹਨਾਂ ਨੇ ਕੋਈ ਹੱਥ ਨਹੀਂ ਚੁੱਕਿਆ, ਕੋਈ ਉਹਨਾਂ ਕੋਲ ਹਥਿਆਰ ਨਹੀਂ ਸੀ, ਲੇਕਿਨ ਅੰਗਰੇਜ਼ ਹਕੂਮਤ ਨੇ ਮਹੰਤਾਂ ਨੂੰ ਇਸਤੇਮਾਲ ਕਰਕੇ ਉਹਨਾਂ ਨੂੰ ਸ਼ਹੀਦੀਆਂ ਦਿੱਤੀਆਂ। ਇਹੀ ਦੁਹਰਾ ਜਿਹੜਾ ਹੈ ਉਹ ਅੱਜ ਚੱਲ ਰਿਹਾ। ਔਰ ਇਸ ਸਾਰੇ 'ਚੋਂ ਜਿਹੜਾ ਇਹ ਜ਼ੂਮ ਕਾਨਫਰੰਸ ਜਿਹੜੀ ਲਗਭਗ 2 ਘੰਟੇ ਚੱਲੀ, ਇਸ ਨੂੰ ਜਿਵੇਂ ਮੈਂ ਕਿਹਾ ਵੀ 2 ਇਸ ਵੇਲੇ ਹੈੱਡ ਨੇ ਇਸ ਅਮਰੀਕਨ ਸਿੱਖ ਕਾਕਸ ਕਮੇਟੀ ਇਹਨੂੰ ਕਹਿੰਦੇ ਨੇ, ਔਰ ਇਸ ਦੇ ਇੱਕ ਕਾਂਗਰਸਮੈਨ ਵਲੇਹੋ ਹੈ, ਇਹ ਜੇ ਫਰੈਜ਼ਨੋ ਤੋਂ ਨੇ, ਰਿਪਬਲਿਕਨ, ਔਰ ਦੂਸਰੇ ਕਾਂਗਰਸਮੈਨ ਗਰਮੰਡੀ, ਇਹ ਸੈਕਰਾਮੈਂਟੋ ਇਹਨਾਂ ਦਾ ਮੇਨ ਹੈੱਡਕੁਆਟਰ ਹੈ, ਔਰ ਯੂਬਾ ਸਿਟੀ ਔਰ ਸਾਰੇ ਏਰੀਆ ਨੂੰ ਕਰਦੇ ਨੇ, ਇਹ ਡੈਮੋਕ੍ਰੈਟਸ ਵੱਲੋਂ ਨੇ। ਸੋ ਇਹ ਦੋਨੋਂ ਹੀ ਪ੍ਰੈਜ਼ੈਂਟ ਸੀ। ਔਰ ਇਸ ਜ਼ੂਮ ਕਾਨਫਰੰਸ ਦੀ ਸ਼ੁਰੂਆਤ ਜਿਹੜੇ ਰੂਹੇ ਰਵਾਨ ਨੇ ਕਾਂਗਰੈਸ਼ਨਲ ਸਿੱਖ ਕਾਕਸ ਦੇ, ਫਰੈਂਡਸ ਆਫ ਸਿੱਖ ਕਾਕਸ ਦੇ ਥੱਲੇ ਹਰਪ੍ਰੀਤ ਸਿੰਘ ਸੰਧੂ ਉਹਨਾਂ ਨੇ। ਔਰ ਕਿਉਂਕਿ ਹਰਪ੍ਰੀਤ ਸਿੰਘ ਸੰਧੂ ਇਹਨਾਂ ਨੂੰ ਪੁਰਾਣੀਆਂ ਲਿਖਤਾਂ, ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਪਿਕਚਰਸ, ਪੁਰਾਣੇ ਆਰਟੀਫੈਕਟਸ ਕਲੈਕਟ ਕਰਨ ਦਾ ਸ਼ੌਕ ਵੀ ਹੈ, ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਬਹੁਤ ਪੁਰਾਣੀਆਂ ਪਿਕਚਰਸ ਰਾਹੀਂ ਔਰ ਦੂਸਰਾ ਜਿਹੜਾ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਇਸ ਸਾਰੇ ਦੇ ਵਿੱਚ ਇਹਨਾਂ 2 ਕਾਂਗਰਸਮੈਨ ਔਰ ਜਿਹੜੇ ਬਾਅਦ ਦੇ ਵਿੱਚ ਕਾਂਗਰਸਮੈਨਾਂ ਨੂੰ ਔਰ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਕਮਿਸ਼ਨਰ ਬੀਬੀ ਨਦੀਨਾ ਜਿਨ੍ਹਾਂ ਨੂੰ ਇੰਟਰੋਡਿਊਸ ਕਰਵਾਇਆ, ਕਾਂਗਰਸਮੈਨ ਰਹੇ ਨੇ। ਔਰ ਇਹ ਪਹਿਲਾਂ ਜਿਹੜੇ ਨੇ ਕੋ ਚੇਅਰ ਸੀ ਕਾਕਸ ਦੇ, ਮਿਸਟਰ ਪੀਟ ਮੀਹਾਨ ਪੈਨਸਿਲਵੇਨੀਆ ਤੋਂ, ਉਹਨਾਂ ਨੇ ਜਿਹੜਾ ਇੰਟਰੋਡਿਊਸ ਕਰਵਾਇਆ। ਔਰ ਇਸ ਦੇ ਨਾਲ ਨਾਲ ਨਦੀਨਾ ਜਿਹੜੇ US ਸਰਫ ਦੇ ਕਮਿਸ਼ਨਰ ਨੇ, ਉਹ ਕੀਨੋਟ ਸਪੀਕਰ ਵੀ ਸੀ, ਔਰ ਉਹਨਾਂ ਦੀ ਬਹੁਤ ਖੂਬਸੂਰਤ ਪ੍ਰੈਜੈਂਟੇਸ਼ਨ ਉਹਨਾਂ ਨੇ ਬੜੀ ਡੀਟੇਲ ਦੇ ਨਾਲ, ਜਿੱਥੇ
ਇਸ ਸਾਰੇ ਪਾਰਟ ਨੂੰ ਕਿ ਭਾਈ ਕੀ ਚੱਲ ਰਿਹਾ ਹੈ। ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ, ਦੁਨੀਆ ਭਰ 'ਚ ਸਿੱਖਾਂ ਦੇ ਰੋਲ ਦੀ ਗੱਲ ਕੀਤੀ। ਭਾਰਤ ਜੋ ਸਿੱਖਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਇਹ ਵੀ ਕਿਹਾ ਕਿ ਭਾਈ ਜੇ ਮੁਸਲਮਾਨਾਂ ਦੇ ਉੱਤੇ ਉੱਥੇ ਜ਼ੁਲਮ ਹੋਇਆ ਵੀ ਸਿੱਖਾਂ ਦੀ ਰਿਮਾਰਕੇਬਲ ਕੰਟਰੀਬਿਊਸ਼ਨ ਹੈ ਕਿ ਸਿੱਖ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਅੱਗੇ ਆਏ। ਸੋ ਇਹ ਉਹਨਾਂ ਦਾ ਸੀ। ਪਾਕਿਸਤਾਨ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਨੈਗੇਟਿਵਿਟੀਜ਼ ਵੀ ਹੁੰਦੀਆਂ, ਪਰ 2019 'ਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡੇਸ਼ਨ ਸਟੋਨ ਇਮਰਾਨ ਖਾਨ ਨੇ ਰੱਖਿਆ, ਇਹ ਪੋਜ਼ਿਟਿਵ ਸਟੈਪਸ ਨੇ। ਉਹਨਾਂ ਨੇ ਅਮਰੀਕਾ ਵਿੱਚ ਦੂਸਰੇ ਹਿਟ ਕ੍ਰਾਈਮਸ ਦਾ ਜ਼ਿਕਰ ਵੀ ਕੀਤਾ, ਪਰ ਮੈਂ ਹੁਣ ਬਹੁਤ ਵੇਰਵੇ 'ਚ ਜਾਣ ਦਾ ਵਕਤ ਨਹੀਂ ਹੈ। ਔਰ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਵੀ ਡਾਕਟਰ ਇਕਬਾਲ ਕਰਾਮਤ ਚੀਮਾ, ਉਹਨਾਂ ਨੇ ਫਿਰ ਉਹ ਆਲ ਇਨਕਲੂਸਿਵ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਉਹਨਾਂ ਦਾ ਅੱਜ ਇੱਕ ਬਲੌਗ ARY ਨਿਊਜ਼ ਦੇ ਵਿੱਚ what is so controversial about India's new form laws, what is so controversial about India's new form laws, ਇਹ ਬਲੌਗ ਵੀ ਉਹਨਾਂ ਦਾ ਜਾ ਹੈ। ਔਰ ਉਹਨਾਂ ਨੇ ਜਿੱਥੇ ਸਾਕਾ ਨਨਕਾਣਾ ਸਾਹਿਬ ਦੀ ਗੱਲ, ਭਾਰਤੀ ਰਜੀਮ ਦੇ ਥੱਲੇ ਸਾਕਾ ਨਕੋਦਰ ਜਿਹੜਾ 4 ਫਰਵਰੀ 1986 ਨੂੰ ਵਾਪਰਦਾ ਹੈ, ਉਸ ਇਸ਼ੂ ਨੂੰ ਵੀ ਉਹਨਾਂ ਨੇ UN ਲੈਵਲ ਤੇ ਲੈ ਕੇ ਗਏ ਹੋਏ ਨੇ। ਇਸ ਦਾ ਉਹਨਾਂ ਨੇ ਵੇਰਵੇ ਦੇ ਨਾਲ ਜ਼ਿਕਰ ਕੀਤਾ ਹੈ। ਉਹਨਾਂ ਨੇ 18ਵੀਂ ਸਦੀ ਦੇ ਘੱਲੂਘਾਰਿਆਂ ਦਾ ਜ਼ਿਕਰ ਕਰਦੇ ਆ ਕਿਹਾ ਕਿ ਵੀ 1746 'ਚ ਹੋਇਆ, 1762 'ਚ ਹੋਇਆ, ਲੇਕਿਨ ਹੁਣ ਜੋ 1984 'ਚ ਹੋਇਆ, 84 ਤੋਂ 95 96 ਤੱਕ ਹੋਇਆ। ਔਰ ਹੁਣ ਜਿਹੜਾ ਸਿੱਖ ਆਪਣੇ ਇਕਨੋਮਿਕਲ ਰਾਈਟਸ ਦੇ ਲਈ ਜਿਹੜਾ ਫਾਰਮਰਸ ਐਜੀਟੇਸ਼ਨ ਨੂੰ ਲੀਡ ਕਰ ਰਹੇ ਨੇ, ਔਰ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਲੈਗੇਸੀ ਹੈ ਸਿੱਖਾਂ ਦੀ, ਜੇ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਦਾ ਤੇ ਇਹ ਵੀ ਸਾਕਾ ਨਨਕਾਣਾ ਸਾਹਿਬ ਦੀ ਲੈਗੇਸੀ ਨਾਲ ਜੁੜਿਆ ਹੋਇਆ ਹੈ। ਔਰ 100 ਸਾਲ ਦਾ ਜਿਹੜਾ ਇਸ ਦੇ ਪਿੱਛੇ ਸਫ਼ਰ ਹੈ ਪੂਰਾ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਫਿਰ ਬੇਸ਼ੱਕ ਭਾਰਤ ਤੋਂ ਜਿਹੜਾ ਡਾਕਟਰ ਕਸ਼ਮੀਰ ਸਿੰਘ ਜਿਹੜੇ ਗੁਰੂ ਨਾਨਕ ਯੂਨੀਵਰਸਿਟੀ 'ਚ ਰਹੇ ਔਰ ਲਾਅ ਦੇ ਪ੍ਰੋਫੈਸਰ ਨੇ, ਉਹਨਾਂ ਨੇ 2-4 ਮਿੰਟ ਹੀ ਪ੍ਰੈਜੈਂਟੇਸ਼ਨ ਦਿੱਤੀ ਔਰ ਫਿਰ ਉਹਨਾਂ ਦਾ ਡਿਸਕਨੈਕਟ ਹੋ ਗਿਆ, ਕਿਉਂਕਿ ਉੱਥੇ ਪ੍ਰੋਬਲਮਸ ਵੀ ਹੁੰਦੀਆਂ ਨੇ ਔਰ ਅੱਜ ਕੱਲ੍ਹ ਹੈਕ ਵੀ ਹੋ ਸਕਦਾ ਹੈ। ਔਰ ਫਿਰ ਦਾ ਓਨਲੀ ਲੇਡੀ ਪ੍ਰੈਜੈਂਟਰ ਵਾਜ਼ ਜਸਪ੍ਰੀਤ ਕੌਰ, ਜਿਹੜੀ ਐਡਵਾਈਜ਼ਰ ਹੈ ਵੋਇਸਿਸ ਫਾਰ ਫਰੀडम ਦੀ ਔਰ ਡਿਫੈਂਸ ਅਟਰਨੀ ਹੈ ਵਿਦ ਗੈਲ ਐਂਡ ਗੈਲ। ਇਹਦੀ ਪ੍ਰੈਜੈਂਟੇਸ਼ਨ ਨੂੰ ਕਾਫੀ ਜਿਹੜਾ ਸਰਾਹਿਆ ਵੀ ਗਿਆ। ਔਰ ਇਹ ਡਾਕਟਰ ਚੀਮਾ ਨੇ ਹੀ ਪ੍ਰਪੋਜ਼ ਕੀਤਾ ਸੀ ਕਿ ਜਸਪ੍ਰੀਤ ਕੌਰ ਜਿਹੜੀ ਹੈ ਜ਼ਰੂਰ ਐਜ਼ ਏ ਸਪੀਕਰ ਹੋਏ। ਔਰ ਪੀਟ ਮਿਹਾਨ ਨੇ ਵੀ ਔਰ ਜਸਪ੍ਰੀਤ ਕੌਰ ਨੇ ਨਾ ਸਿਰਫ ਇਹ ਸਾਰੀ ਸਿੱਖ ਹਿਸਟਰੀ ਦੇ ਵਿੱਚ ਵਿਮਨ ਦਾ ਕੀ ਰੋਲ ਹੈ ਇਹਦੀ ਗੱਲ ਕੀਤੀ। ਉਹਨੇ ਇਹ ਕਿਹਾ ਕਿ ਵੀ ਕਿਵੇਂ ਇੱਕ ਪਾਸੇ 1920 ਦੇ ਵਿੱਚ ਅਮਰੀਕਾ 'ਚ ਔਰਤਾਂ ਨੂੰ ਵੋਟ ਦਾ ਹੱਕ ਮਿਲ ਰਿਹਾ ਸੀ, ਉਹ ਸਟਰਗਲ ਕਰ ਰਹੀਆਂ ਸੀ, ਪਰ ਉੱਥੇ ਕਿਵੇਂ ਸਿੱਖ ਔਰਤਾਂ ਨੇ ਉਹ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸਿਰਫ ਲੰਗਰ ਪਕਾਉਣ ਤੱਕ ਹੀ ਨਹੀਂ, ਉਹ ਜਥਿਆਂ ਦਾ ਵੀ ਹਿੱਸਾ ਬਣੀ। ਔਰ ਉਹਨਾਂ ਨੇ ਇੱਕ ਸਿੱਖ 22 ਸਾਲਾ ਸਿੱਖ ਬੀਬੀ ਬਲਬੀਰ ਕੌਰ ਜਿਹਦਾ 2 ਮਹੀਨੇ ਦਾ ਬੱਚਾ ਸੀ, ਕਿਵੇਂ ਉਹਨੇ ਆਪਣੇ ਜਥੇਦਾਰ ਦਾ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਜੇ ਅਸੀਂ ਬੀਬੀਆਂ ਨੂੰ ਨਹੀਂ ਜਾਣ ਦੇਣਾ ਚਾਹੁੰਦੇ, ਪਰ ਉਹ ਜਥੇ ਦਾ ਹਿੱਸਾ ਬਣੀ। ਅੱਗੇ ਮਸ਼ੀਨ ਗੰਨਾਂ ਭੀੜੀਆਂ ਹੋਈਆਂ ਸੀ, ਗੋਲੀ ਉਹਦੇ ਬੱਚੇ ਦੇ ਨੂੰ ਲੱਗੀ, ਉਹਨੇ ਤੁਰੇ ਜਾਂਦੀ ਨੇ ਉਸ ਜਥੇ ਦੇ ਨਾਲ ਇੱਕ ਦੁਕਾਨ ਦੀ ਸਾਈਡ ਦੇ ਉੱਤੇ ਬੱਚਾ ਰੱਖ ਕੇ ਉਹ ਖੁਦ ਮਾਰਚ ਕਰਦੀ ਰਹੀ ਔਰ ਉਹ ਸ਼ਹੀਦ ਹੋਈ। ਸੋ ਇਹ ਜਿਹੜੀ ਹੈ ਜੈਤੋ ਦੇ ਮੋਰਚੇ ਦੀ ਵੱਡੀ ਸ਼ਹੀਦ ਦੇ ਤੌਰ ਤੇ। ਔਰ ਉਹਨਾਂ ਨੇ ਇਹੀ ਜਿਹੜਾ ਕਨਕਲੂਡ ਕਿ ਭਾਈ ਇੱਕ ਪਾਸੇ ਮਾਤਾ ਖੀਵੀ ਨੇ ਗੁਰੂ ਅੰਗਦ ਸਾਹਿਬ ਦੇ ਮਹਿਲ ਜਿਨ੍ਹਾਂ ਨੇ ਲੰਗਰ ਦੀ ਪਰੰਪਰਾ ਨੂੰ ਐਸਟੈਬਲਿਸ਼ ਕੀਤਾ, ਪਰ ਦੂਸਰੇ ਪਾਸੇ ਮਾਈ ਭਾਗੋ ਵੀ ਹੈ ਜਿਹੜੀ ਜੰਗ ਦੇ ਮੈਦਾਨ 'ਚ ਜੂਝੀ। ਔਰ ਇਹ ਫਖਰ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਫਰਮਾਇਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਔਰ ਫਿਰ ਜਿਹੜਾ 10ਵੇਂ ਪਾਤਸ਼ਾਹ ਨੇ ਕੌਰ ਸ਼ਹਿਜ਼ਾਦੀ ਔਰ ਗਾਤਰੇ ਕਿਰਪਾਨ ਪਾ ਕੇ ਸਾਨੂੰ ਹੱਕ ਦਿੱਤਾ। ਔਰ ਇਹ 100 ਸਾਲ ਫਿਰ ਉਹਨਾਂ ਨੇ ਜਸਪ੍ਰੀਤ ਕੌਰ ਨੇ ਫਾਰਮਰਸ ਪ੍ਰੋਟੈਸਟ ਦੀ ਗੱਲ ਕੀਤੀ ਕਿ ਉਹਦੇ 'ਚ ਵੀ ਜਿਹੜੀਆਂ ਬੀਬੀਆਂ ਨੇ ਵੱਡੀ ਗਿਣਤੀ 'ਚ ਪ੍ਰੋਟੈਸਟ ਦਾ ਹਿੱਸਾ ਨੇ। ਬਹੁਤ ਸਾਰੀਆਂ ਪੰਜਾਬ ਤੋਂ ਸਿੱਖ ਬੀਬੀਆਂ ਟਰੈਕਟਰ ਚਲਾ ਕੇ ਆਈਆਂ ਔਰ ਉਹਨਾਂ ਦੀ ਇੰਸਪੀਰੇਸ਼ਨ ਨਾਲ ਈਵਨ ਹਰਿਆਣਾ ਔਰ ਯੂਪੀ ਦੀਆਂ ਔਰਤਾਂ ਵੀ ਟਰੈਕਟਰ ਸਿੱਖ ਰਹੀਆਂ। ਔਰ ਜੇ ਇਹ ਲੈਗੇਸੀ ਹੈ ਕਿਉਂਕਿ ਬਹੁਤ ਵਾਰ ਅਸੀਂ ਜਦੋਂ ਐਜੀਟੇਸ਼ਨਸ ਦੀ ਗੱਲ ਹੁੰਦੀ ਹੈ, ਸਾਡੀ ਮਰਦ ਪ੍ਰਧਾਨ ਸੁਸਾਇਟੀ ਹੋਣ ਕਰਕੇ ਅਸੀਂ ਵਿਮਨ ਰੋਲ ਕਈ ਵਾਰੀ ਡੈਲੀਬਰੇਟਲੀ ਕਈ ਵਾਰੀ ਨਾ ਉਹ ਬਣਦਾ ਹੀ ਨਹੀਂ ਹੈ ਫੋਕਸ। ਸੋ ਇਹ ਵੀ ਇੱਕ ਅੱਜ ਦੀ ਜ਼ੂਮ ਕਾਨਫਰੰਸ ਦਾ ਇੱਕ ਯੂਨੀਕ ਹਿੱਸਾ ਸੀ ਕਿ ਭਾਈ ਇੰਨੀ ਵੱਡੀ ਲਹਿਰ 'ਚ ਉਦੋਂ ਵੀ
ਔਰ ਅੱਜ ਵੀ ਸਿੱਖ ਬੀਬੀਆਂ ਕਿੰਨਾ ਵੱਡਾ ਰੋਲ ਜਿਹੜਾ ਹੈ ਉਹ ਅਦਾ ਕਰ ਰਹੀਆਂ ਨੇ। ਨਾਈਸ। ਔਰ ਇਸ ਸਾਰੇ ਦੇ ਨਾਲ ਨਾਲ ਮੈਂ ਦੇਖ ਰਿਹਾ ਕਿਉਂਕਿ ਮੈਂ ਨਾਲ ਦੀ ਨਾਲ ਨੋਟਸ ਵੀ ਲੈ ਰਿਹਾ ਸੀ। ਸੋ ਕੁੱਲ ਮਿਲਾ ਕੇ ਇਹ ਇੱਕ ਕਾਮਯਾਬ ਜਿਹੜਾ ਜ਼ੂਮ ਕਾਨਫਰੰਸ ਸੀ। ਔਰ ਮੈਂ ਖਾਸ ਤੌਰ ਤੇ US ਕਾਂਗਰੈਸ਼ਨਲ ਸਿੱਖ ਕਾਕਸ, ਹਰਪ੍ਰੀਤ ਸਿੰਘ ਸੰਧੂ, ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੂਏ ਰਵਾਂ ਹੈ ਸਾਰੇ ਐਫਰਟ ਦੀ, ਔਰ ਸਾਡੀ ਦਿਲੋਂ ਜਾਨ ਡਾਕਟਰ ਇਕਦਾਰ ਕਰਾਮਤ ਚੀਮਾ, ਨਾਈਸ, ਜਿਹੜੇ ਹਰ ਫਰੰਟ ਦੇ ਉੱਤੇ। ਔਰ ਉਹ ਕਿਉਂਕਿ ਉਹਦੇ UN ਦੇ ਐਡਵਾਈਜ਼ਰ ਨੇ, ਔਰ ਉਹ ਸਾਰੇ ਜਿਹੜੇ ਉਹਨਾਂ ਦੀ ਬੈਕ ਡ੍ਰੌਪ ਵੀ ਸੀ ਜਨੀਵਾ ਵਾਲੀ ਝੰਡੇ ਹੀ ਸੀ ਮੁਲਕਾਂ ਦੇ ਜਿਹਦੇ ਵਿਚਾਲੇ ਉਹ ਬੈਠੇ ਹੁੰਦੇ ਨੇ। ਤਾਂ ਬਿਗਨਿੰਗ 'ਚ ਮੈਂ ਜੋਕਿੰਗਲੀ ਕਿਹਾ, ਮੈਂ ਕਿਹਾ ਜੀ ਇੰਨੇ ਝੰਡੇ ਤੁਸੀਂ ਲਾਏ ਹੋਏ ਨੇ, ਸਾਡਾ ਝੰਡਾ ਕਿੱਥੇ ਆ ਖਾਲਿਸਤਾਨ? ਉਹ ਕਹਿੰਦੇ ਬਸ ਇਸੇ ਲਈ ਬੈਠੇ ਆ ਵੀ ਤੁਹਾਡਾ ਵੀ ਲੱਗ ਜਾਏ। ਮੈਨੂੰ ਕਹਿੰਦੇ ਵੈਸੇ ਤੁਸੀਂ ਲਾਇਆ ਹੋਇਆ ਆਪਣੇ। ਮੈਂ ਕਿਹਾ ਜੀ ਉਹ ਤਾਂ ਹੁਣ ਜਰਾ ਪ੍ਰੈਕਟਿਸ ਕਰ ਰਹੇ ਨੇ ਵੀ ਜਦੋਂ ਵੱਡਾ ਝੰਡਾ ਲਾਉਣਾ ਉਦੋਂ ਕਿਵੇਂ ਹੋਏ। ਸੋ ਆਪਣੇ ਆਪ ਦੇ ਵਿੱਚ ਇੱਕ ਅੱਛਾ, ਮੈਂ ਕਿਉਂਕਿ ਐਜ਼ ਅ ਆਬਜ਼ਰਵਰ ਸੀ, ਅੱਜ ਮੈਂ ਪ੍ਰੈਜ਼ੈਂਟਰ ਨਹੀਂ ਸੀ, ਲੇਕਿਨ ਬਹੁਤ ਚੰਗਾ ਲੱਗਾ ਸਾਰਾ ਐਫਰਟ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ ਇਹ ਸੈਗਮੈਂਟ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੀ ਜੋ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਹੈ। TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਇੱਕ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ, ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਜਿਹੜੀ ਇੱਕ ਪੈਨੀ ਹੈ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਵਿਊਅਰਸ ਡੋਨੇਟ ਕਰਨ ਲਈ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਉਹ ਆਟੋ ਪੇ ਰਾਹੀਂ ਜਾਂ ਮੰਥਲੀ ਪੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਵਨ ਸ਼ਾਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।